ਪੰਜਾਬੀ ਰੇਡੀਓ ਜੁਵਾ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ, ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਰਬਜੀਤ ਸਿੰਘ ਸ਼ੁਕਰ, ਟਰਲਕ ਖਾਲਸਾ ਇੰਸ਼ੋਰੈਂਸ ਏਜੰਸੀ, ਸਾਨੂੰ ਜੇ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਬੇਦੀ ਕਲੋਵਸ, ਸਤਨਾਮ ਸਿੰਘ ਚਿਰਗਿਲ ਸਲਮਾ, ਹਰਵਿੰਦਰ ਸਿੰਘ ਸਮਰਾ ਸੈਕਰਾਮੈਂਟੋ, ਜਰਨੈਲ ਸਿੰਘ ਲੈਨਵੁੱਡ, ਮਨਜੀਤ ਸਿੰਘ ਦੀਵਾਨਾ, ਅਮਰਜੀਤ ਸਿੰਘ, ਪ੍ਰੀਤਮ ਕੌਰ ਖੰਗੂੜਾ ਫਰੈਜ਼ਨੋ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤਾਂ ਜੀ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ, ਕੱਲ੍ਹ ਵਿਧਾਨ ਸਭਾ ਦੀ ਗੱਲ ਕੀਤੀ ਸੀਗੀ। ਸੈਸ਼ਨ ਦੋਹਾਂ ਸਟੇਟਾਂ ਦਾ ਇਕੱਠਾ ਹੀ ਹੋਇਆ ਆ, ਹਰਿਆਣਾ ਅਤੇ ਪੰਜਾਬ ਦਾ, ਅਤੇ ਉਸ ਦੇ ਵਿੱਚ ਬਾਦਲ ਦਾ ਨਾਮ ਆ ਜਿਹੜਾ ਸਿਰਫ ਨਾਮ ਮਾਤਰ ਹੀ ਲਿਆ ਗਿਆ। ਬਿਲਕੁਲ ਜੀ, ਐਕਚੁਅਲੀ 93 ਸਾਲ ਦੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਵਾਸਤੇ ਅਕਾਲੀ ਦਲ ਨੇ ਕੋਸ਼ਿਸ਼ ਕੀਤੀ ਸੀ ਕਿ ਉਹਨਾਂ ਨੂੰ ਬੋਲਣ ਦਾ ਮੌਕਾ ਦਿੱਤਾ ਜਾਵੇ, ਪਰ ਉੱਥੇ ਫੈਕਟ ਸੀ ਵੀ ਕਿਹਨੇ ਜਿਹੜਾ ਦੀ ਉਹ ਬੋਲਣਾ। ਬਾਅਦ ਦੇ ਵਿੱਚ ਮੀਡੀਆ ਦੇ ਨਾਲ ਗੱਲਬਾਤ ਜਿਹੜੀ ਦੀ ਉਹ ਜ਼ਰੂਰ ਕੀਤੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ, ਔਰ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਅੱਜ ਵੀ ਹੋਣਾ ਕਿ ਉੱਥੇ ਉਹਨਾਂ ਨੂੰ ਬੋਲਣ ਦੀ ਇਜਾਜ਼ਤ ਦਿੱਤੀ ਜਾਵੇ, ਪਰ ਕੁਰਸੀ ਤੇ ਬਹਿ ਕੇ, ਕਿਉਂਕਿ ਉੱਠ ਕੇ ਖੜੇ ਹੋ ਕੇ ਉਹ ਗੱਲ ਨਹੀਂ ਕਰ ਸਕਦੇ। ਸੈਸ਼ਨ ਦੇ ਦੌਰਾਨ ਮੌਜੂਦ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਨਾਮ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਪੀਕਰ ਰਾਣਾ KP ਸਿੰਘ ਨੇ ਵੀ ਜਿਹੜਾ ਜੀ ਉਹ ਨਹੀਂ ਲਿਆ। ਕੈਪਟਨ ਨੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦਾ ਨਾਮ ਤਾਂ ਲਿਆ, ਪਰ ਬਾਦਲ ਨੂੰ ਅੱਖੋਂ ਪਰੋਖੇ ਜਿਹੜਾ ਜੀ ਉਹ ਕੀਤਾ। ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਆਪਣੇ ਸੰਬੋਧਨ ਤੋਂ ਪਹਿਲਾਂ ਜ਼ਰੂਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਜ਼ਿਕਰ ਜਿਹੜਾ ਜੀ ਉਹ ਕੀਤਾ। ਪ੍ਰਕਾਸ਼ ਸਿੰਘ ਬਾਦਲ ਹੋਰੀ ਜਿਹੜੇ ਬਾਅਦ ਦੇ ਵਿੱਚ ਗੱਲਬਾਤ ਮੀਡੀਆ ਨਾਲ ਕਰ ਰਹੇ ਸੀ, ਇਹੀ ਆਖੀ ਗਏ ਕਿ ਮੇਰੇ ਰਾਜ ਦੇ ਵਿੱਚ ਜਿੰਨੀ ਵਾਰੀ ਮੈਂ ਰਾਜ ਕੀਤਾ, ਮੈਂ ਕਿਸੇ ਦੇ ਨਾਲ ਅਨਿਆਂ ਨਹੀਂ ਕੀਤਾ। ਨਾਲ ਦੀ ਨਾਲ ਇਹ ਵੀ ਕਹੀ ਗਏ ਕਿ ਜੇ ਭੁੱਲ ਭੁਲੇਖੇ 'ਚ ਕੋਈ ਗਲਤੀ ਹੋਈ ਆ ਤੇ ਉਹਦਾ ਮੈਂ ਮੁਆਫੀ ਜਿਹੜੀ ਇਹਦੀ ਮੰਗਦਾ ਆ। ਜੇ ਗਲਤੀ ਕੋਈ ਨਹੀਂ ਹੋਈ ਤੇ ਫਿਰ ਮੁਆਫੀ ਜਿਹੜੀ ਜੀ ਉਹ ਕਾਹਦੀ, ਇਹ ਆਪਣੇ ਆਪ ਦੇ ਵਿੱਚ ਜਿਹੜਾ ਦੀ ਉਹ ਸਵਾਲ ਹੀ ਆ। ਮੰਨਣਾ ਵੀ ਚਾਹੁੰਦੇ ਨੇ, ਪਰ ਮੰਨਣ ਦੇ ਵਾਸਤੇ ਅੰਦਰੋਂ ਜਿਹੜੀ ਇੱਕ ਤਾਕਤ ਚਾਹੀਦੀ ਹੁੰਦੀ ਆ, ਸ਼ਾਇਦ ਉਹ ਹੈ ਨਹੀਂ ਜੀ। ਤੇ ਅੱਗੇ ਗੱਲ ਕਰਦੇ ਹਾਂ ਸੁਪਰੀਮ ਕੋਰਟ ਦੀ। ਪੰਜਾਬ ਦੇ ਚੀਫ ਸੈਕਟਰੀ ਨੂੰ ਝਾੜਾਂ ਪਾਈਆਂ। ਬਿਲਕੁਲ ਜੀ, ਐਕਚੁਅਲੀ ਸੁਪਰੀਮ ਕੋਰਟ ਨੇ ਬਹੁਤ ਲੇਟ ਜਿਹੜਾ ਜੀ ਇਸ ਮਾਮਲੇ ਦੇ ਉੱਤੇ ਇਹਦਾ ਜਿਹੜਾ ਜੀ ਨੋਟਿਸ ਲਿਆ, ਔਰ ਲਿਆ ਤਾਂ ਉਹਨੇ ਖਿਚਾਈ ਜਿਹੜੀ ਆ ਜੀ ਉਹ ਕੀਤੀ ਆ। 3 ਰਾਜਾਂ ਦੀ ਵੈਸੇ ਖਿਚਾਈ ਕੀਤੀ ਆ, ਸਾਰਿਆਂ ਦੀ ਬਰਾਬਰ ਦੀ ਕੀਤੀ, ਪੰਜਾਬ ਵਾਲਿਆਂ ਦੀ ਕੁਝ ਜ਼ਿਆਦਾ ਜਿਹੜੀ ਜੀ ਉਹ ਖਿਚਾਈ ਕੀਤੀ ਆ। ਜ਼ਹਿਰੀਲੀ ਹੋ ਚੁੱਕੀ ਹਵਾ ਦੇ ਮਾਮਲੇ ਦੇ ਉੱਤੇ ਜਿਹੜੇ ਸੀਗੇ ਇਹਨਾਂ ਚੀਫ ਸੈਕਟਰੀ ਦੀ ਖਿਚਾਈ ਜਿਹੜੀ ਉਹ ਕੀਤੀ। ਸਭ ਤੋਂ ਵੱਧ ਗੁੱਸਾ ਪੰਜਾਬ ਤੇ ਦਿਖਾਇਆ, ਕਿਉਂਕਿ ਇਹ ਕਿਹਾ ਕਿ ਇੱਥੇ ਹੁਕਮ ਦੇਣ ਤੋਂ ਬਾਅਦ ਵੀ ਸੁਪਰੀਮ ਕੋਰਟ ਤੋਂ ਪਰਾਲੀ ਫੂਕਣ ਦੀਆਂ ਘਟਨਾਵਾਂ ਤੇ ਕੋਈ ਰੋਕ ਜਿਹੜੀ ਜੀ ਉਹ ਨਹੀਂ ਲੱਗੀ। ਕੋਰਟ ਨੇ ਜਦੋਂ ਚੀਫ ਸੈਕਟਰੀ ਤੋਂ ਪੁੱਛਗਿੱਛ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਹਦੇ ਤੇ ਰੋਕ ਲਾਉਣ ਦਾ ਕੋਈ ਜਾਦੂ ਨਹੀਂ ਆ, ਉਹ ਕਿਸਾਨਾਂ ਨੂੰ ਜਾਗਰੂਕ ਕਰ ਰਿਹਾ, ਉਹਨਾਂ ਨੂੰ ਮਸ਼ੀਨਾਂ ਦੇ ਰਿਹਾ, ਇਹਦੇ ਤੇ ਅਦਾਲਤ ਜਿਹੜੀ ਨਾਰਾਜ਼ ਹੋ ਗਈ। ਤੇ ਇਹ ਕਿਹਾ ਕਿ ਇੱਥੇ ਸਿਆਸੀ ਭਾਸ਼ਣ ਨਾ ਦਿਓ, ਖੁੱਲ੍ਹੇਆਮ ਜਿਹੜੀ ਪਰਾਲੀ ਫੂਕੀ ਜਾ ਰਹੀ ਹੈ, ਤੁਸੀਂ ਸੂਬੇ ਦੇ ਸਭ ਤੋਂ ਵੱਡੇ ਅਧਿਕਾਰੀ ਹੋ, ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹੋ, ਲੋਕਾਂ ਨੂੰ ਮਰਨ ਲਈ ਛੱਡ ਦਿੱਤਾ, ਔਰ ਇਹ ਤੁਹਾਡੀ ਨਾਕਾਮਯਾਬੀ ਹੈ ਕਿ ਤੁਸੀਂ ਆਪਣੀ ਮਸ਼ੀਨਰੀ ਨੂੰ ਸੰਭਾਲ ਨਹੀਂ ਪਾ ਰਹੇ। ਇੱਥੋਂ ਤੱਕ ਕਹਿਤਾ ਕਿ ਤੁਹਾਨੂੰ ਇੱਥੋਂ ਸਸਪੈਂਡ ਕਰਕੇ ਕਿਉਂ ਨਾ ਤੋਰਿਆ ਜਾਵੇ। ਇਹ ਵੀ ਕਿਹਾ ਕਿ ਜੇ ਉੱਥੇ ਤੁਸੀਂ ਕੁਰਸੀਆਂ ਦੇ ਉੱਤੇ ਬਹਿ ਕੇ ਇਹ ਗੱਲ ਜਿਹੜੀ ਕਰਦੇ ਹੋ ਕਿ ਇਹਨੂੰ ਸੈਂਟਰ ਦੀ ਸਰਕਾਰ ਨੇ ਉਹਦੀ ਮਦਦ ਦੇ ਨਾਲ ਰੋਕਿਆ ਜਾ ਸਕਦਾ ਹੈ, ਤਾਂ ਸੁਪਰੀਮ ਕੋਰਟ ਨੇ ਇਹ ਟਿੱਪਣੀ ਵੀ ਕਰ ਦਿੱਤੀ ਕਿ ਫਿਰ ਤੁਹਾਡੀਆਂ ਕੁਰਸੀਆਂ ਖੋਹ ਕੇ ਕਿਉਂ ਨਾ ਪੰਜਾਬ ਨੂੰ ਸੈਂਟਰ ਦੇ ਹਵਾਲੇ ਕਰ ਦਿੱਤਾ ਜਾਵੇ, ਤੇ ਫਿਰ ਜਿਹੜਾ ਸੈਂਟਰ ਦੀ ਸਰਕਾਰ ਹੈ ਉਹ ਆਪੇ ਹੀ ਇਹਦੇ ਉੱਤੇ ਕੁਛ ਨਾ ਕੁਛ ਜਿਹੜਾ ਜੀ ਉਹ ਕਰ ਲੂਗੀ। ਕੋਰਟ ਨੂੰ ਸਭ ਤੋਂ ਵੱਧ ਗੁੱਸਾ ਜਿਹੜਾ ਜੀ ਇਸੇ ਪਰਾਲੀ ਦੇ ਉੱਤੇ ਰੋਕਥਾਮ ਨਾ ਕਰਨ ਦੇ ਉੱਤੇ ਜਿਹੜਾ ਸੀਗਾ। ਕੋਰਟ ਨੇ ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਨੂੰ ਇਹ ਕਿਹਾ ਕਿ 7 ਦਿਨਾਂ ਦੇ ਅੰਦਰ ਪਰਾਲੀ ਫੂਕਣ ਤੋਂ ਰੋਕਣ ਦੇ ਵਾਸਤੇ ਜਿਨ੍ਹਾਂ ਨੇ ਨਹੀਂ ਫੂਕੀ ਉਹਨਾਂ ਨੂੰ ਪਰ ਕੁਇੰਟਲ ਜਿਹੜਾ ਝੋਨਾ ਹੋਇਆ ਉਹਦੇ ਉੱਤੇ 100 ਰੁਪਏ ਤੱਕ ਦੇਣ ਦੇ ਜਿਹੜੇ ਵੀ ਉਹ ਨਿਰਦੇਸ਼ ਦਿੱਤੇ, ਜਿਨ੍ਹਾਂ ਦੀ ਫਸਲ ਅਜੇ ਤੱਕ ਨਹੀਂ ਕੱਟੀ ਜਾਂ ਜਿਨ੍ਹਾਂ ਨੇ ਨਹੀਂ ਫੂਕੀ। ਔਰ ਕੋਰਟ ਨੇ ਇਹ ਨਿਰਦੇਸ਼ ਜਿਹੜਾ ਜੀ ਪਰਾਲੀ ਨਾ ਸਾੜਨ ਤੇ ਸਾਂਭ ਸੰਭਾਲ ਦੇ ਦੂਜੇ ਤਰੀਕਿਆਂ ਦੇ ਨਾਲ ਕਿਸਾਨਾਂ ਤੇ ਪੈਣ ਵਾਲੇ ਵਿੱਤੀ ਬੋਝ ਨੂੰ ਵੇਖਦਿਆਂ ਹੋਇਆ ਜਿਹੜਾ ਜੀ ਉਹ ਕਿਹਾ। ਹੈਰਾਨਗੀ ਵਾਲੀ ਗੱਲ ਇਹ ਆ ਕਿ ਬਾਅਦ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਲਿਖਤੀ ਬਿਆਨ ਵੀ ਜਿਹੜਾ ਜੀ ਇਹਦੇ ਤੇ ਆ ਗਿਆ।
ਇਹ ਕਹਿਤਾ ਕਿ ਅਸੀਂ ਸੁਪਰੀਮ ਕੋਰਟ ਦੇ ਫੈਸਲੇ ਦੀ ਦੀ ਕਰਦੇ ਹਾਂ ਤੇ ਹੁਕਮਾਂ ਦੀ ਕਾਪੀ ਮਿਲਦਿਆਂ ਉਹਨਾਂ ਨੇ ਇਹ ਕਿਹਾ ਕਿ ਅਦਾਲਤ ਦੇ ਫੈਸਲੇ ਨੂੰ ਤੁਰੰਤ ਜਿਹੜਾ ਦੀ ਉਹ ਲਾਗੂ ਕਰਾਂਗੇ। ਨਾਲ ਦੀ ਨਾਲ ਅਗਲੀ ਗੱਲ ਇਹ ਵੀ ਕਹਿਤੀ ਕਿ ਕੇਂਦਰ ਦੀ ਸਰਕਾਰ ਜਿਹੜੀ ਹੈ ਜੀ ਉਹ ਵਿੱਤੀ ਰੁਕਾਵਟਾਂ ਦੇ ਨਾਲ ਜੂਝ ਰਹੇ ਸੂਬਿਆਂ ਨੂੰ ਬਚਾਉਣ ਲਈ ਅੱਗੇ ਆਵੇ। ਹੁਣ ਸਵਾਲ ਜਿਹੜਾ ਨਾ ਜੀ ਵੱਡਾ ਇਹ ਪੈਦਾ ਹੋ ਜਾਊਗਾ, ਕੱਲ ਵੀ ਆਪਾਂ ਗੱਲ ਕੀਤੀ ਸੀ, ਜਿਹੜੇ ਸੂਬੇ ਕੋਲੇ ਤਨਖਾਹਾਂ ਦੇਣ ਜੋਗੇ ਪੈਸੇ ਜਿਹੜੇ ਹੈ ਨਹੀਂ ਗੇ, ਉਹ ਸੁਪਰੀਮ ਕੋਰਟ ਦੇ ਇਹਨਾਂ ਹੁਕਮਾਂ ਦੇ ਉੱਤੇ ਕਿਵੇਂ ਜਿਹੜਾ ਜੀ ਉਹ ਅਮਲ ਕਰੂਗਾ ਔਰ ਪੈਸੇ ਜਿਹੜੇ ਜੀ ਉਹ ਕਿੱਥੋਂ ਲਿਆ ਕੇ ਦੇਊਗਾ। ਇਹ ਸਭ ਤੋਂ ਵੱਡਾ ਜਿਹੜਾ ਜੀ ਉਹ ਸਵਾਲ ਹੈ। ਪਰ ਇੰਨਾ ਜ਼ਰੂਰ ਆ ਕਿ ਜਿਹੋ ਜਿਹਾ ਡੰਡਾ ਸੁਪਰੀਮ ਕੋਰਟ ਨੇ ਜਿਹੜਾ ਜੀ ਉਹ ਵਿਖਾਇਆ, ਇਹਨੂੰ ਅੱਖੋਂ ਪਰੋਖੇ ਸਭ ਕੁਝ ਨੂੰ ਨਹੀਂ ਕੀਤਾ ਜਾ ਸਕਦਾ। ਬਿਲਕੁਲ ਜੀ, ਆਹ ਸੁਣਨ ਵਿੱਚ ਵੀ ਆਇਆ ਵੀ ਕਰੋੜਾਂ ਦੀਆਂ ਉੱਥੇ ਸਟੇਜਾਂ ਲਾ ਕੇ ਬੈਠੇ ਆ, ਸਟੇਜਾਂ ਦੇ ਉੱਤੇ ਚੜ੍ਹ ਕੇ ਬੈਠੇ ਆ, ਜਿੱਥੇ ਪੈਸਾ ਖਰਚਣਾ ਉੱਥੇ ਆ ਵੀ ਜਾਂਦਾ। ਤੇ ਅੱਗੇ ਨਵਜੋਤ ਸਿੱਧੂ ਦੀ ਜੇ ਗੱਲ ਕਰੀਏ, ਕੀ ਕਾਰਨ ਹੈ ਕਿ ਉਸਨੂੰ ਇੱਕ ਹੋਰ ਚਿੱਠੀ ਲਿਖਣੀ ਪੈ ਗਈ ਵਿਦੇਸ਼ ਮੰਤਰੀ ਨੂੰ? ਕੀ ਉਹਨੂੰ ਅਸਾਰ ਨਹੀਂ ਕਿ ਉਹਨੂੰ ਵੀਜ਼ਾ ਮਿਲੂਗਾ? ਇੱਕ ਤਾਂ ਬਹੁਤੇ ਲੋਕਾਂ ਦੀਆਂ ਨਿਗਾਹ ਜਿਹੜੀਆਂ ਜੀ ਉਹ ਲੱਗੀਆਂ ਹੋਈਆਂ ਸੀਗੀਆਂ ਕਿ ਜਿਹੜਾ ਕੱਲ ਵਿਸ਼ੇਸ਼ ਸੈਸ਼ਨ ਆ ਉਹਦੇ ਵਿੱਚ ਨਵਜੋਤ ਸਿੰਘ ਸਿੱਧੂ ਹੋਰੀ ਆਉਂਦੇ ਆ ਜਾਂ ਨਹੀਂ, ਉਹਦੇ ਵਿੱਚ ਨਹੀਂ ਉਹ ਜਿਹੜਾ ਜੀ ਆਏ। ਔਰ ਇਹਦੇ ਉੱਤੇ ਜਿਹੜੇ ਮੁੱਖ ਮੰਤਰੀ ਸੀ ਉਹਨਾਂ ਨੂੰ ਪੁੱਛਿਆ ਗਿਆ, ਉਹਨਾਂ ਨੇ ਨੋ ਕਮੈਂਟ ਜਿਹੜਾ ਜੀ ਉਹ ਕਹਿ ਕੇ ਟਾਲ ਦਿੱਤਾ ਕਿ ਕੁਛ ਵੀ ਇਹਦੇ ਉੱਤੇ ਉਹਨਾਂ ਨੇ ਨਹੀਂ ਜਿਹੜਾ ਜੀ ਕਹਿਣਾ। ਦੂਜੇ ਪਾਸੇ ਜਿਹੜੀ, ਕਿਉਂਕਿ ਪਹਿਲਾਂ ਇੱਕ ਚਿੱਠੀ ਲਿਖੀ ਸੀ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਜਿਹੜੀ ਆਪਣੇ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਆ ਉਹਨੂੰ ਜਿਹੜਾ ਜੀ ਜਿਹਦੇ ਇਹ ਹੈਗਾ, ਕਿਉਂਕਿ ਜਿੰਨੀ ਦੇਰ ਤੱਕ ਉਹਨਾਂ ਨੂੰ ਇੱਥੋਂ ਪਰਮਿਸ਼ਨ ਨਹੀਂ ਮਿਲਦੀ ਉਨੀ ਦੇਰ ਤੱਕ ਅਗਲੀ ਪ੍ਰਕਿਰਿਆ ਦੇ ਵਿੱਚ ਇਹ ਪੈਣਾ ਨਹੀਂ ਸਾਰਾ ਕੁਛ। ਔਰ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਇਸ ਚਿੱਠੀ ਦੇ ਵਿੱਚ ਇਹ ਵੀ ਗੱਲ ਜਿਹੜੀ ਲਿਖੀ ਆ, ਜਿਹੜੀ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਨੂੰ ਦੂਸਰੀ ਚਿੱਠੀ ਹੁਣ ਲਿਖੀ ਆ ਕਿ ਮੇਰੇ ਕੋਲੇ ਪਾਕਿਸਤਾਨ ਦਾ ਵੀਜ਼ਾ ਨਹੀਂ ਹੈਗਾ ਕਿ ਉਹ ਵੀਜ਼ਾ ਲੈਣ ਦੇ ਵਾਸਤੇ ਪਹਿਲਾਂ ਪਰਮਿਸ਼ਨ ਜਿਹੜੀ ਹੈ ਜੀ ਉਹ ਜ਼ਰੂਰੀ ਆ। ਇਹ ਵੀ ਆਖਿਆ ਕਿ ਉਹ 9 ਤਰੀਕ ਨੂੰ 9 ਵਜੇ ਵਾਘੇ ਦੀ ਸਰਹੱਦ ਤੋਂ ਲੰਘਣਾ ਚਾਹੁੰਦੇ ਆ। ਪਰ ਇਹ ਵੀ ਕਿਹਾ ਕਿ ਉਹਨਾਂ ਨੂੰ ਪਤਾ ਹੈ ਕਿ 9 ਵਜੇ ਇਹ ਸਰਹੱਦ ਖੁੱਲੀ ਨਹੀਂ ਹੁੰਦੀ ਤੇ ਜਿਹਦੇ ਕਰਕੇ 8 ਤਰੀਕ ਜਿਹੜਾ ਜੀ ਉਹ ਉਹਨਾਂ ਨੂੰ ਸ਼ਾਮ ਨੂੰ ਜਾਣ ਦੀ ਪਰਮਿਸ਼ਨ ਜਿਹੜੀ ਜੀ ਉਹ ਚਾਹੀਦੀ ਆ। ਪਰ ਉਸ ਤੋਂ ਪਹਿਲਾਂ ਪਰਮਿਸ਼ਨ ਇੱਥੋਂ ਮਿਲੇ ਤੇ ਫਿਰ ਅੱਗੋਂ ਵੀਜ਼ੇ ਦੀ ਪ੍ਰਕਿਰਿਆ ਸ਼ੁਰੂ ਜਿਹੜੀ ਹੈ ਜੀ ਉਹ ਹੋਵੇ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੂੰ ਮੁੜ ਕੇ ਚਿੱਠੀ ਜਿਹੜੀ ਭੇਜੀ ਗਈ ਆ, ਇਹਦੇ ਵਿੱਚ ਇਹ ਸਾਰੀਆਂ ਗੱਲਾਂ ਜਿਹੜੀਆਂ ਜੀ ਉਹ ਲਿਖੀਆਂ ਕਿ ਪਾਕਿਸਤਾਨ ਦੇ ਵਿੱਚ ਲਾਂਘੇ ਦਾ ਉਦਘਾਟਨ 9 ਨਵੰਬਰ ਨੂੰ 11 ਵਜੇ ਜਿਹੜਾ ਜੀ ਉਹ ਕੀਤਾ ਜਾਣਾ ਤੇ ਉਹ ਕਰਤਾਰਪੁਰ ਦੇ ਵਿੱਚ ਉੱਥੇ ਸ਼ਾਮਲ ਹੋ ਕੇ ਇਹਦੇ ਵਿੱਚ ਸੰਗਤ ਦੇ ਨਾਲ ਪੰਗਤ ਦੇ ਵਿੱਚ ਜਿਹੜਾ ਜੀ ਉਹ ਬੈਠਣਾ ਚਾਹੁੰਦੇ ਆ। ਔਰ ਇਹ ਵੀ ਕਿਹਾ ਕਿ ਉਦਘਾਟਨੀ ਸਮਾਗਮ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਸ਼ਾਮ ਨੂੰ ਉਹ ਇਸੇ ਰਸਤੇ ਮੁਲਕ ਪਰਤ ਆਉਣਗੇ। ਹੁਣ ਜਿਹੜੇ ਜੀ ਥੋੜੇ ਇਹਦੇ ਵਿੱਚ ਕੁਐਸਚਨ ਮਾਰਕ ਜਿਹੜੇ ਜੀ ਉਹ ਲੱਗੇ ਹੋਏ ਆ, ਕਿਉਂਕਿ ਜਦੋਂ ਹੁਣ ਤੁਹਾਡੇ ਨਾਲ ਮੈਂ ਗੱਲ ਕਰ ਰਿਹਾ ਜੀ ਇੱਥੇ 7 ਤਰੀਕ ਹੋ ਚੁੱਕੀ ਹੋਈ ਆ। ਅੱਜ ਦਾ ਦਿਨ ਬੇਸ਼ੱਕ ਜਿਹੜਾ ਜੀ ਉਹ ਮੌਜੂਦ ਹੈ, ਜੇ ਤਾਂ ਅੱਜ ਪਰਮਿਸ਼ਨ ਜੇ ਇਹ ਮਿਲ ਜਾਂਦੀ ਆ, ਕਿਉਂਕਿ ਪਹਿਲੀ ਚਿੱਠੀ ਦਾ ਵੀ ਤੇ ਇਸ ਚਿੱਠੀ ਦਾ ਵੀ ਅਜੇ ਤੱਕ ਨਾ ਹਾਂ ਜਾਂ ਨਾ ਦੇ ਵਿੱਚ ਕੋਈ ਜਵਾਬ ਜਿਹੜਾ ਜੀ ਆਇਆ ਐਕਸਟਰਨਲ ਅਫੇਅਰ ਮਿਨਿਸਟਰੀ ਦੇ ਵੱਲੋਂ। ਜੇ ਅੱਜ ਇਹਦੇ ਉੱਤੇ ਫੈਸਲਾ ਨਹੀਂ ਆਉਂਦਾ, ਅੱਜ ਪਰਮਿਸ਼ਨ ਜਿਹੜੀ ਜੀ ਉਹ ਨਹੀਂ ਮਿਲਦੀ, ਤੇ ਫਿਰ ਬਹੁਤ ਔਖਾ ਜਿਹੜਾ ਜੀ ਹੋਊਗਾ ਕਿ ਨਵਜੋਤ ਸਿੰਘ ਸਿੱਧੂ ਹੋਰੀ ਇਸ ਸਮਾਗਮ ਦੇ ਵਿੱਚ ਜਿਹੜਾ ਜੀ ਉਹ ਜਾ ਸਕਣਗੇ। ਇਹ ਵਿੰਗੇ ਟੇਢੇ ਢੰਗ ਦੇ ਨਾਲ ਕਿਤੇ ਨਾ ਕਿਤੇ ਰੋਕਣ ਦੀ ਜਿਹੜੀ ਜੀ ਉਹ ਕੋਸ਼ਿਸ਼ ਹੈ, ਕਿਉਂਕਿ ਸਭ ਨੂੰ ਪਤਾ ਹੈ ਕਿ ਨਵਜੋਤ ਸਿੰਘ ਸਿੱਧੂ ਹੋਰੀ ਉੱਥੇ ਜਾਂਦੇ ਨੇ ਤਾਂ ਇੰਟਰਨੈਸ਼ਨਲ ਮੀਡੀਆ ਉੱਥੇ ਜਿਹੜਾ ਜੀ ਸਾਰਾ ਹੋਣਾ ਹੈ ਔਰ ਉਹ ਮੇਨ ਕੇਂਦਰ ਬਿੰਦੂ ਜਿਹੜਾ ਜੀ ਉਹ ਬਣੇ ਰਹਿਣਗੇ। ਤੇ ਅਜਿਹਾ ਬਹੁਤ ਸਾਰੇ ਉਹਨਾਂ ਦੇ ਜਿਹੜੇ ਸਿਆਸੀ ਦੋਸਤ ਨੇ, ਜਿਹੜੇ ਜਿਨ੍ਹਾਂ ਨੂੰ ਦੋਸਤ ਇਸ ਕਰਕੇ ਕਿਹਾ ਜਾਂਦਾ ਜੀ ਕਿ ਉਹ ਜਿਹੋ ਜੀ ਦੋਸਤੀ ਨਿਭਾਉਂਦੇ, ਸਭ ਨੂੰ ਪਤਾ ਉਹ ਨਹੀਂ ਚਾਹੁੰਦੇ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਇੰਨਾ ਜਿਹੜਾ ਜੀ ਉਹ ਵੇਟ ਮਿਲੇ। ਸੋ ਇਹ ਕਿਤੇ ਨਾ ਕਿਤੇ ਅੜਚਣਾ ਜਿਹੜੀਆਂ ਜੀ ਉਹ ਡਾਉਣ ਦੀ ਕੋਸ਼ਿਸ਼। ਬਿਲਕੁਲ ਜੀ, ਪੁਰਾਣੀ ਸਰਕਾਰ ਵੱਲੋਂ ਵੀ ਹੁਣ ਦੀ ਸਰਕਾਰ ਵੱਲੋਂ ਵੀ ਪੂਰੀਆਂ ਕੋਸ਼ਿਸ਼ਾਂ ਹੋਣਗੀਆਂ। ਤਾਂ ਵਕੀਲਾਂ ਦੀ ਗੱਲ ਕਰੀਏ ਤੇ ਉਹਨਾਂ ਦੀ ਹੜਤਾਲ ਤੀਸਰੇ ਦਿਨ ਵਿੱਚ ਵੀ ਜਾਰੀ। ਕਿਉਂਕਿ ਇਹ ਮਾਮਲਾ ਐਕਚੁਅਲੀ ਅਜੇ ਵੀ ਸੁਲਝ ਰਿਹਾ ਨਜ਼ਰ ਨਹੀਂ ਆ ਰਿਹਾ। ਦੂਜੇ ਸੂਬਿਆਂ ਦੇ ਵਿੱਚ ਵੀ ਇਹਦਾ ਸੇਕਾ ਜਿਹੜਾ ਨਾ ਜੀ ਉਹ ਤੁਰ ਰਿਹਾ। ਹੈਰਾਨੀ ਵਾਲੀ ਗੱਲ ਇਹ ਆ ਕਿ ਇੱਥੇ ਸਿਆਸਤਦਾਨਾਂ ਦੇ ਥੱਲੇ ਲੱਗੀ ਜਿਹੜੀ ਪੰਜਾਬ ਪੁਲਿਸ ਆ, ਉਹਨੇ ਵੀ ਕੱਲ ਇਹ ਐਲਾਨ ਕੀਤਾ ਕਿ ਅਸੀਂ ਦਿੱਲੀ ਪੁਲਿਸ ਦੇ ਹੱਕ ਦੇ ਵਿੱਚ ਜਿਹੜਾ ਜੀ ਉਹ ਖੜਦੇ ਹਾਂ। ਹਾਲਾਂਕਿ ਇੱਥੇ ਜਿਸ ਤਰੀਕੇ ਦੇ ਨਾਲ ਸਿਆਸੀ ਜਿਹੜੇ ਆਗੂ ਉਹ ਧਮਕੀਆਂ ਦਿੰਦੇ ਆ, ਇੱਕ ਪਿੱਛੇ ਜੇ ਬਲਵਿੰਦਰ ਸਿੰਘ ਜਿਹੜੇ ਨੇ ਉਹਨਾਂ ਸਿੱਖੋਂ ਉਹਨਾਂ ਦੀ ਸਾਹਮਣੇ ਆਈ ਸੀ ਆਡੀਓ, ਜਿਹਦੇ ਵਿੱਚ ਭਾਰਤ ਭੂਸ਼ਣ ਆਸ਼ੂ ਹੋਰੀ ਮਿੱਧ ਕੇ ਰੱਖਦਿਆਂ ਵਰਗੇ ਜਿਹੜੇ ਜੀ ਰੱਖਦਿਆਂਗੇ ਵਰਗੇ ਲਫ਼ਜ਼ ਉਹਨਾਂ ਨੂੰ ਵਰਤ ਰਹੇ। ਉਸ ਮਾਮਲੇ ਦੇ ਉੱਤੇ ਤਾਂ ਕੁਛ ਨਹੀਂ ਕਰਦੇ। ਦਿੱਲੀ ਵਾਲੇ ਮਾਮਲੇ ਦੇ ਉੱਤੇ ਪੁਲਿਸ ਜਿਹੜੀ ਆ ਜੀ ਉਹ ਜ਼ਰੂਰ ਉਹਨੇ ਜਿਹੜੇ ਚੀਫ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਦਿੱਲੀ ਪੁਲਿਸ ਦੇ ਜਿਹੜਾ ਜੀ ਉਹ ਨਾਲ ਹੈ ਇਸ ਮਾਮਲੇ ਦੇ ਉੱਤੇ। ਉਧਰ 30 ਹਜ਼ਾਰੀ ਅਦਾਲਤ ਕੰਪਲੈਕਸ ਦੇ ਵਿੱਚ
ਵਕੀਲਾਂ ਤੇ ਪੁਲਿਸ ਵਿਚਾਲੇ ਹੋਈ ਜਿਹੜੀ ਝੜਪ ਸੀ ਉਹਦੇ ਰੋਸ ਦੇ ਵਜੋਂ ਲਗਾਤਾਰ ਹੜਤਾਲ ਜਿਹੜੀ ਆ ਜੀ ਉਹ ਜਾਰੀ ਆ। 6 ਡਿਸਟ੍ਰਿਕਟ ਅਦਾਲਤਾਂ ਦਾ ਕੰਮ ਜਿਹੜਾ ਵੀ ਉਹ ਠੱਪ ਰਿਹਾ। ਅਦਾਲਤਾਂ ਦੇ ਵਿੱਚ ਆਪਣੇ ਕੇਸਾਂ ਲਈ ਆਏ ਲੋਕਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ। ਸਿਕਿਉਰਿਟੀ ਪੁਆਇੰਟ ਆਫ ਵਿਊ ਕਰਕੇ ਵਕੀਲਾਂ ਨੇ ਪਟਿਆਲਾ ਹਾਊਸ ਤੇ ਸਾਕੇਤ ਡਿਸਟ੍ਰਿਕਟ ਅਦਾਲਤਾਂ ਦੇ ਮੁੱਖ ਜਿਹੜੇ ਗੇਟ ਸੀ ਉਹਨਾਂ ਦੇ ਉੱਤੇ ਤਾਲੇ ਲਾਤੇ। ਕੇਸ ਲਈ ਆਏ ਲੋਕਾਂ ਨੂੰ ਅਦਾਲਤੀ ਅਹਾਤੇ ਦੇ ਅੰਦਰ ਨਹੀਂ ਜਾਣ ਦਿੱਤਾ ਗਿਆ। ਰੋਸ ਪ੍ਰਦਰਸ਼ਨ ਦੇ ਦੌਰਾਨ ਰੋਹਿਣੀ ਜਿਹੜੀ ਡਿਸਟ੍ਰਿਕਟ ਅਦਾਲਤ ਹੈ, ਇੱਕ ਵਕੀਲ ਨੇ ਉੱਥੇ ਧਮਕੀ ਕਿ ਉਹ ਜਿਹੜਾ ਜੀ ਆਪਣੇ ਉੱਤੇ ਤੇਲ ਪਾ ਕੇ ਜਿਹੜਾ ਜੀ ਉਹ ਸੜ ਜਾਊਗਾ। ਔਰ ਦੂਜੇ ਪਾਸੇ ਪੁਲਿਸ ਜਿਹੜੀ ਹੈ ਜੀ ਉਹ ਇਹ ਕਹਿੰਦੀ ਆ ਕਿ ਉਹਨਾਂ ਨੂੰ ਇਹਦੇ ਸੰਬੰਧੀ ਕੋਈ ਜਾਣਕਾਰੀ ਨਹੀਂ ਕਿ ਇਸ ਤਰ੍ਹਾਂ ਦੀ ਕੋਈ ਘਟਨਾ ਜਿਹੜੀ ਜੀ ਉਹ ਵਾਪਰੀ ਆ। ਦਿੱਲੀ ਬਾਰ ਐਸੋਸੀਏਸ਼ਨ ਦੇ ਮੈਂਬਰ ਜਿਹੜੇ ਆ ਜੀ ਉਹ ਕਹਿੰਦੇ ਆ ਕਿ ਸਿਕਿਉਰਿਟੀ ਕਰਕੇ ਜਿਹੜਾ ਜੀ ਅੰਦਰ ਆਏ ਲੋਕਾਂ ਨੂੰ ਅੰਦਰ ਜਿਹੜਾ ਜੀ ਉਹ ਨਹੀਂ ਜਾਣ ਦਿੱਤਾ। ਦਿੱਲੀ ਦੀਆਂ ਸਾਰੀਆਂ ਡਿਸਟ੍ਰਿਕਟ ਅਦਾਲਤਾਂ ਦੀਆਂ ਬਾਰ ਐਸੋਸੀਏਸ਼ਨ ਦੇ ਕੋਆਰਡੀਨੇਸ਼ਨ ਕਮੇਟੀ ਜਿਹੜੀ ਆ ਜੀ ਉਹਨੇ ਕਿਹਾ ਕਿ ਅੰਦਰ ਕੋਈ ਪੁਲਿਸ ਵਾਲਾ ਨਹੀਂ ਸੀ ਤੇ ਜਿਹੜੇ ਕੇਸ ਲਈ ਆਏ ਲੋਕਾਂ ਦੀ ਜਾਂਚ ਜਿਹੜੀ ਜੀ ਕਰਦਾ ਤੇ ਇਹਨਾਂ ਦੇ ਵਿੱਚ ਕੋਈ ਅਪਰਾਧੀ ਵੀ ਜਿਹੜਾ ਜੀ ਉਹ ਹੋ ਸਕਦਾ ਸੀਗਾ। ਇਹ ਇੱਕ ਪ੍ਰੈਸ਼ਰ ਪਾਉਣ ਦੇ ਜਿਹੜਾ ਜੀ ਉਹ ਕਾਰਨ ਨੇ। ਜਿੱਥੇ ਪੁਲਿਸ ਦੇ ਨਾਲ ਸੂਬਿਆਂ ਦੀ ਪੁਲਿਸ ਵਾਲੇ ਖੜ ਰਹੇ ਆ, ਉੱਥੇ ਵਕੀਲਾਂ ਨੂੰ ਸਹੀ ਪੁੱਛੋ ਤਾਂ ਮੁਲਕ ਭਰ ਦੇ ਵਿੱਚੋਂ ਇਸ ਤਰ੍ਹਾਂ ਦੀ ਸਪੋਰਟ ਜਿਹੜੀ ਹੈ ਜੀ ਉਹ ਨਹੀਂ ਮਿਲ ਰਹੀ। ਬਲਕਿ ਕੁਝ ਥਾਵਾਂ ਦੇ ਉੱਤੇ ਜਿਹੜੀਆਂ ਦੀ ਉਲਟ ਸੁਰਾਂ ਵੀ ਨਿਕਲ ਜਿਹੜੀਆਂ ਉਹ ਲੱਗੀਆਂ ਨੇ ਕਿ ਕਾਨੂੰਨ ਜਿਹੜਾ ਜੀ ਉਹ ਹੱਥ ਦੇ ਵਿੱਚ ਲੈ ਕੇ ਮੁੜ ਕੇ ਉਹਨੂੰ ਪ੍ਰਚਾਰਿਆ ਕਿਵੇਂ ਜਾ ਸਕਦਾ ਹੈ ਕਿ ਇਹ ਸਹੀ ਕੀਤਾ ਜੀ। ਤਮਾਸ਼ਾ ਹੈ ਜੀ, ਜਾਂ ਪੋਲੀਟੀਸ਼ੀਅਨ ਹੋਣ ਜਾਂ ਇਸ ਤਰ੍ਹਾਂ ਦੇ ਕੰਮ ਕਰਨ ਵਾਲੇ। ਅੱਗੇ ਕਿਸਾਨ ਜੋ ਆਪਣੀ ਪਰਾਲੀ ਸੜ ਰਹੇ ਹਨ ਉਹਨਾਂ ਦੇ ਖਾਤਿਆਂ ਦੇ ਉੱਤੇ ਲਾਲ ਲਕੀਰ ਬੜੀ ਤੇਜ਼ੀ ਨਾਲ ਫਿਰ ਰਹੀ ਹੈ। ਬਿਲਕੁਲ ਜੀ, ਇਹ ਐਕਚੁਅਲੀ ਜਿਹੜਾ ਆਪਾਂ ਗੱਲ ਕੀਤੀ ਸੁਪਰੀਮ ਕੋਰਟ ਦੀ, ਉਹਨੂੰ ਦੱਸਣ ਦੇ ਵਾਸਤੇ ਇਹ ਸਾਰਾ ਕੁਝ ਜਿਹੜਾ ਜੀ ਹੋ ਰਿਹਾ। ਪਹਿਲਾਂ ਤਾਂ ਬਹੁਤ ਸਲੋ ਤੁਸੀਂ ਕਹਿ ਲਓ ਟਾਵੇਂ ਮਾਮਲੇ ਦਰਜ ਕੀਤੇ ਜਾ ਰਹੇ ਸੀ ਔਰ ਚਾਂਬਲ ਕੇ ਜਿਹੜੇ ਕਿਸਾਨ ਨੇ ਜੀ ਉਹ ਪਰਾਲੀ ਸਾੜ ਰਹੇ ਸੀਗੇ। ਵੀਡੀਓ ਈਵਨ ਜਿਹੜੀਆਂ ਜੀ ਸੋਸ਼ਲ ਮੀਡੀਆ ਦੇ ਉੱਤੇ ਪਾ ਰਹੇ ਸੀਗੇ ਕਿ ਆਜੋ ਜਿਹਨੇ ਫੜਨਾ ਆ ਇੱਥੇ ਅਸੀਂ ਜਿਹੜਾ ਜੀ ਪਰਾਲੀ ਸਾੜ ਰਹੇ ਹਾਂ। ਹੁਣ ਜਿਹੜਾ ਜੀ ਗੰਭੀਰ ਹਾਲਾਤ ਬਣਨ ਤੋਂ ਬਾਅਦ ਸੁਪਰੀਮ ਕੋਰਟ ਦੀ ਡਾਂਗ ਜਿਹੜੀ ਜਦੋਂ ਉਹਨੇ ਚੁੱਕੀ ਆ ਤੇ ਲਗਾਤਾਰ ਸੂਬੇ ਦੇ ਅੰਦਰ ਹਜ਼ਾਰਾਂ ਕਿਸਾਨਾਂ ਦੇ ਖਿਲਾਫ ਕੇਸ ਦਰਜ ਕਰਨ, ਉਹਨਾਂ ਦੇ ਚਲਾਨ ਕੱਟ ਕੇ ਕਰੋੜਾਂ ਰੁਪਏ ਦੇ ਜੁਰਮਾਨੇ ਜਿਹੜੇ ਆ ਜੀ ਉਹ ਕੀਤੇ ਗਏ ਆ। ਬਿਨਾਂ ਸੁਪਰ SMS ਵਾਲੀਆਂ ਵੱਡੀ ਗਿਣਤੀ ਦੇ ਵਿੱਚ ਹਾਰਵੈਸਟਿੰਗ ਕੰਬਾਈਨਾਂ ਜ਼ਬਤ ਕਰਕੇ ਉਹਨਾਂ ਦੇ ਉੱਤੇ ਜੁਰਮਾਨੇ ਜਿਹੜੇ ਜੀ ਉਹ ਲਾਏ ਗਏ ਆ। ਕਈਆਂ ਮਾਮਲਿਆਂ ਦੇ ਵਿੱਚ ਨੰਬਰਦਾਰ ਵੀ ਪਰਾਲੀ ਸਾੜਨ ਦੇ ਦੋਸ਼ੀ ਪਾਏ ਜਾ ਰਹੇ ਆ। ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਜ਼ਮੀਨੀ ਰਿਕਾਰਡ ਦੇ ਵਿੱਚ ਰੈੱਡ ਲਾਈਨ ਜਿਹੜੀ ਲਾਲ ਸਿਆਹੀ ਦੇ ਨਾਲ ਇੰਦਰਾਜ ਜਿਹੜੇ ਜੀ ਉਹ ਦਰਜ ਕੀਤੇ ਜਾ ਰਹੇ ਆ। ਪਰਾਲੀ ਸਾੜਨ ਦੇ ਖਿਲਾਫ ਹੁਣ ਤੱਕ ਪੰਜਾਬ ਭਰ ਦੇ ਵਿੱਚ 700 ਪੁਲਿਸ ਕੇਸ ਦਰਜ ਕਰਕੇ 550 ਦੇ ਕਰੀਬ ਕਿਸਾਨ ਗ੍ਰਿਫਤਾਰ ਕੀਤੇ ਗਏ ਆ ਔਰ ਸਭ ਤੋਂ ਵੱਧ 87 ਕੇਸ ਪਟਿਆਲੇ, 75 ਬਠਿੰਡਾ ਦੇ ਵਿੱਚ ਜਿਹੜੇ ਜੀ ਉਹ ਦਰਜ ਹੋਏ ਆ। 6 ਨਵੰਬਰ ਤੱਕ ਪਰਾਲੀ ਸਾੜਨ ਦੇ 42,676 ਮਾਮਲੇ ਜਿਹੜੇ ਜੀ ਉਹ ਸਾਹਮਣੇ ਆ ਚੁੱਕੇ ਆ ਔਰ ਸਰਕਾਰ ਨੇ ਜਿਹੜੀ ਜੀ ਪਿਛਲੇ 2 ਦਿਨ ਤੋਂ ਹੁਣ ਕਾਰਵਾਈ ਜਿਹੜੀ ਹੈ ਜੀ ਉਹ ਕੀਤੀ ਆ। ਹੁਕਮ ਅਦੂਲੀ ਦੇ ਤਹਿਤ ਸਿਰਫ ਧਾਰਾ 188 ਤਹਿਤ ਕਾਰਵਾਈ ਕੀਤੀ ਜਾ ਰਹੀ ਆ, ਪਰ ਹੁਣ ਏਅਰ ਪ੍ਰੀਵੈਂਸ਼ਨ ਐਂਡ ਕੰਟਰੋਲ ਆਫ ਪੋਲਿਊਸ਼ਨ ਐਕਟ 1981 ਦੀ ਧਾਰਾ 39 ਦੇ ਤਹਿਤ ਵੀ ਕੇਸ ਜਿਹੜੇ ਜੀ ਉਹ ਦਰਜ ਕੀਤੇ ਜਾ ਰਹੇ ਆ। ਮੁੱਖ ਮੰਤਰੀ ਦੇ ਡਿਸਟ੍ਰਿਕਟ ਦੀ ਪਟਿਆਲੇ ਦੇ ਵਿੱਚ ਧਾਰਾ 188 ਦੇ ਤਹਿਤ 77 ਤੇ ਏਅਰ ਐਕਟ 1981 ਦੇ ਤਹਿਤ 10 ਕੇਸ ਜਿਹੜੇ ਆ ਜੀ ਉਹ ਦਰਜ ਕੀਤੇ ਜਿਹੜਾ ਜੀ ਉਹ ਗਏ ਆ। ਜਿਹੜੀਆਂ ਹਾਰਵੈਸਟਿੰਗ ਕੰਬਾਈਨਾਂ ਨੇ ਉਹਨਾਂ ਨੂੰ ਜ਼ਬਤ ਕਰਕੇ 20 ਲੱਖ ਤੇ ਪਰਾਲੀ ਸਾੜਨ ਵਾਲੇ 1899 ਜਿਹੜੇ ਜੀ ਪਟਿਆਲੇ ਸਿਰਫ ਦੇ ਵਿੱਚ ਜਿਹੜਾ ਚਲਾਨ ਕਰਕੇ 51 ਲੱਖ ਰੁਪਏ ਦੇ ਜੁਰਮਾਨੇ ਜਿਹੜੇ ਆ ਜੀ ਉਹ ਕੀਤੇ ਗਏ ਆ। ਇਹ ਜਿਹੜੀ ਧਾਰਾ ਹੈਗੀ ਹੈ ਜੀ ਇਹ ਜਿਹੜੀ 1981 ਵਾਲੀ ਹੈ ਜੀ, ਇਹਦੇ ਇਸ ਐਕਟ ਦੇ ਤਹਿਤ 3 ਮਹੀਨੇ ਦੀ ਕੈਦ ਤੇ 10,000 ਰੁਪਏ ਤੱਕ ਜੁਰਮਾਨਾ ਜਿਹੜਾ ਜੀ ਉਹ ਹੋ ਸਕਦਾ ਹੈ। 5 ਦਰਜਨ ਤੋਂ ਵੱਧ ਕਿਸਾਨ ਜਿਹੜੇ ਜੀ ਉਹਨਾਂ ਨੂੰ ਗ੍ਰਿਫਤਾਰੀ ਤੋਂ ਬਾਅਦ ਜ਼ਮਾਨਤ ਦੇ ਉੱਤੇ ਰਿਹਾ ਜਿਹੜਾ ਜੀ ਉਹ ਕੀਤਾ ਗਿਆ। ਹੁਣ ਤੱਕ 292 ਕਿਸਾਨਾਂ ਦੇ ਜ਼ਮੀਨੀ ਮਾਲ ਰਿਕਾਰਡ ਦੇ ਵਿੱਚ ਲਾਲ ਸਿਆਹੀ ਨਾਲ ਐਂਟਰੀ ਜਿਹੜੀ ਜੀ ਕੀ ਗਈ ਆ ਔਰ ਜਿਨ੍ਹਾਂ ਦੇ ਉੱਤੇ ਮਾਮਲੇ ਦਰਜ ਹੋਏ ਆ ਉਹਨਾਂ ਦੇ ਸਾਰਿਆਂ ਤੇ ਜਿਹੜੀ ਹੈ ਜੀ ਲਾਲ ਸਿਆਹੀ ਦੇ ਨਾਲ ਐਂਟਰੀ ਹੋਣੀ ਆ। ਆਪਾਂ ਪਹਿਲਾਂ ਵੀ ਅਵੇਅਰ ਕੀਤਾ ਸੀਗਾ ਕਿ ਜੇ ਤੁਸੀਂ ਇੱਥੇ ਹਿੱਸੇ ਠੇਕੇ ਤੇ ਜ਼ਮੀਨ ਜਿਹੜੀ ਉਹ ਦਿੱਤੀ ਹੋਈ ਆ ਤਾਂ ਉਹਨਾਂ ਜਿਹੜਾ ਜੀ ਜਿਨ੍ਹਾਂ ਨੂੰ ਵੀ ਦਿੱਤੀ ਆ ਹਿੱਸੇ ਠੇਕੇ ਦੇ ਉੱਤੇ ਉਹਨਾਂ ਦੇ ਨਾਲ ਇਹਦੇ ਸੰਬੰਧੀ ਗੱਲ ਜਿਹੜੀ ਦੀ ਉਹ ਜ਼ਰੂਰ ਕਰੋ ਤਾਂ ਕਿ ਜਿਹੜੀ ਮੁਸ਼ਕਲ ਹੈ ਸਾਡੇ ਵਾਸਤੇ ਦੀ ਵੀ ਮਲਕੀਅਤ ਹੈਗੀ ਆ ਜਿਹਦੇ ਨਾਂ ਦੇ ਉੱਤੇ ਬੋਲਦੀ ਆ ਉਹਦੇ ਵਾਸਤੇ ਮੁਸ਼ਕਲ ਇਹ ਖੜੀ ਹੋਣੀ ਹੈ। ਜੀ ਬਿਲਕੁਲ। NRI ਨੂੰ ਤਾਂ ਵੈਸੇ ਹੀ ਲੰਮੇ ਹੱਥੀ ਲੈਂਦੇ ਆ।
ਤੇ ਧਨੇਰ ਮਾਮਲੇ ਦੀ ਆਪਾਂ ਗੱਲ ਕਰਦੇ ਰਹੇ ਹਾਂ ਤੇ ਮੋਰਚਾ ਜਿਹੜਾ 38ਵੇਂ ਦਿਨ ਵਿੱਚ ਜਾਰੀ, ਸਰਕਾਰ ਚੁੱਪ। ਬਿਲਕੁਲ ਜੀ, ਇਹ ਮਾਮਲਾ ਜਿਹੜਾ ਜੀ ਬੇਸ਼ੱਕ ਸਰਕਾਰ ਦੇ ਗਲੇ ਦੀ ਹੱਡੀ ਤਾਂ ਜਿਹੜਾ ਜੀ ਉਹ ਬਣਿਆ ਹੋਇਆ ਕਿ ਜਿੱਡਾ ਵੱਡਾ ਇਕੱਠ ਇੱਥੇ ਹੋ ਰਿਹਾ ਬਰਨਾਲੇ ਦੇ ਵਿੱਚ ਜੇਲ੍ਹ ਦੇ ਬਾਹਰ, ਸਰਕਾਰ ਬੇਸ਼ੱਕ ਨਾ ਬੋਲੇ, ਅੰਦਰ ਖਾਤੇ ਉਹਨੂੰ ਪਤਾ ਨਹੀਂ ਸਾਰਾ ਕੁਝ ਕਿ ਕਿੰਨੇ ਵੱਡੇ ਇਕੱਠ ਜਿਹੜੇ ਨੇ ਉਹਦੇ ਵਾਸਤੇ ਮੁਸ਼ਕਲ ਖੜੀ ਜਿਹੜੀ ਦੀ ਉਹ ਕਰ ਸਕਦੇ ਆ। ਮਨਜੀਤ ਸਿੰਘ ਧਨੇਰ ਦੀ ਸਜ਼ਾ ਮੁਆਫੀ ਦੇ ਵਾਸਤੇ ਇਹ ਜਿਹੜਾ ਲੱਗਿਆ ਪੱਕਾ ਮੋਰਚਾ ਉਹ 38ਵੇਂ ਦਿਨ ਵੀ ਜਿਹੜਾ ਜੀ ਉਹ ਜਾਰੀ ਆ ਔਰ ਮਾਮਲੇ ਦੇ ਨਿਪਟਾਰੇ ਦੇ ਵਾਸਤੇ ਸੂਬਾ ਸਰਕਾਰ ਦੇ ਵੱਲੋਂ ਲਿਆ 15 ਦਿਨਾਂ ਦਾ ਸਮਾਂ ਜਿਹੜਾ ਜੀ ਉਹ ਖਤਮ ਹੋ ਗਿਆ। ਸੂਬੇ ਦੀ ਸਰਕਾਰ ਨੇ ਇਹ ਗੱਲ ਕਹੀ ਸੀ ਕਿ 15 ਦਿਨ ਦਾ ਟਾਈਮ ਦਿਓ, ਉਦੋਂ ਬਾਅਦ ਅਸੀਂ ਜਿਹੜਾ ਜੀ ਇਸ ਮਾਮਲੇ ਦੇ ਉੱਤੇ ਅਗਲੀ ਜਿਹੜੀ ਜੀ ਕਾਰਵਾਈ ਕਰਾਂਗੇ, ਪਰ ਮੋਰਚਾ ਹਟਾ ਦਿਓ। ਜਿਹੜੇ ਮੋਰਚਾ ਲਾਉਣ ਵਾਲੇ ਨੇ ਜੀ ਉਹ ਇਸ ਗੱਲ ਨੂੰ ਨਹੀਂ ਮੰਨੇ। ਉਹ ਕਹਿੰਦੇ ਕਿ ਅਸੀਂ ਜਿਹੜਾ ਵੱਡਾ ਪ੍ਰੋਗਰਾਮ ਦੇਵਾਂਗੇ 15 ਦਿਨ ਬਾਅਦ ਜਿਹੜਾ ਜੀ ਉਹ ਦੇਵਾਂਗੇ, ਤੇ ਪਰ ਅਸੀਂ ਜਿਹੜਾ ਜੀ ਮੋਰਚਾ ਇਹ ਖਤਮ ਨਹੀਂ ਕਰਾਂਗੇ। ਸੁਪਰੀਮ ਕੋਰਟ ਦੇ ਵੱਲੋਂ ਜਿਹੜੀ ਮਨਜੀਤ ਸਿੰਘ ਧਨੇਰ ਦੀ ਉਮਰ ਕੈਦ ਦੀ ਸਜ਼ਾ ਬਰਕਰਾਰ ਰੱਖਣ ਤੋਂ ਬਾਅਦ 30 ਸਤੰਬਰ ਤੋਂ ਬਰਨਾਲਾ ਜੇਲ੍ਹ ਦੇ ਵਿੱਚ ਬੰਦ ਹੈ। ਉਹਦੀ ਸਜ਼ਾ ਮੁਆਫੀ ਲਈ ਸੰਘਰਸ਼ ਕਮੇਟੀ ਦੀ ਅਗਵਾਈ ਦੇ ਹੇਠ ਜੇਲ੍ਹ ਦੀਆਂ ਬਰੂਹਾਂ ਦੇ ਮੂਹਰੇ ਪੱਕਾ ਮੋਰਚਾ ਜਿਹੜਾ ਜੀ ਉਹ ਲਾ ਕੇ ਲੋਕ ਬੈਠੇ ਹੋਏ ਆ। ਜੇਲ੍ਹ ਮੰਤਰੀ ਜਿੰਦਰ ਸਿੰਘ ਰੰਧਾਵਾ ਦੀ ਕਮੇਟੀ ਆਗੂਆਂ ਦੇ ਨਾਲ ਮੀਟਿੰਗ ਹੋਈ ਆ, ਜਿਹਦੇ ਵਿੱਚ ਉਹਨਾਂ ਨੇ 15 ਦਿਨ ਦਾ ਜਿਹੜਾ ਜੀ ਉਹ ਸਮਾਂ ਮੰਗਿਆ ਸੀ। ਹੁਣ ਇਹ 15 ਦਿਨ ਲੰਘ ਗਏ। ਜਿਹੜੀ ਇਹ ਸੰਘਰਸ਼ ਕਮੇਟੀ ਆ ਹੁਣ ਉਹਨੇ 10 ਨਵੰਬਰ ਨੂੰ ਸੂਬਾ ਪੱਧਰੀ ਵੱਡੇ ਇਕੱਠ ਲਈ ਪਿੰਡਾਂ ਦੇ ਵਿੱਚ ਮੀਟਿੰਗਾਂ ਤੇ ਰੈਲੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ ਕਿ 10 ਨਵੰਬਰ ਨੂੰ ਉਹ ਵੱਡਾ ਇਕੱਠ ਕਰਕੇ ਅਗਲਾ ਪ੍ਰੋਗਰਾਮ ਜਿਹੜਾ ਜੀ ਉਹ ਉਲੀਕਣਗੇ। ਨਾਰਾਇਣ ਦੱਤ ਤੇ ਜਿਹੜੇ ਝੰਡਾ ਸਿੰਘ ਜੇਠੂਕੇ ਨੇ ਜਿਹੜੇ ਇਸ ਮੋਰਚੇ ਨੂੰ ਚਲਾ ਰਹੇ ਨੇ, ਉਹਨਾਂ ਨੇ ਕਿਹਾ ਕਿ 10 ਨਵੰਬਰ ਤੱਕ ਹੱਲ ਨਾ ਕੀਤਾ ਗਿਆ ਤਾਂ ਅਗਲੇ ਸੰਘਰਸ਼ ਦੀ ਰੂਪਰੇਖਾ ਜਿਹੜੀ ਜੀ ਉਹ ਐਲਾਨ ਕੀ ਜਾਊਗੀ। ਔਰ ਇਹਨਾਂ ਨੇ ਇਹ ਵੀ ਗੱਲ ਜਿਹੜੀ ਜੀ ਕਹੀ ਕਿ ਜਿੰਨੀ ਦੇਰ ਤੱਕ ਇਹ ਸਜ਼ਾ ਮੁਆਫੀ ਨਹੀਂ ਹੁੰਦੀ, ਸਰਕਾਰ ਅਜਿਹੀ ਸ਼ਰਤ ਨਾ ਲਾਵੇ ਕਿ ਇਹ ਮੋਰਚਾ ਜਿਹੜਾ ਜੀ ਉਹ ਚੁੱਕਿਆ ਜਾਊਗਾ। ਉਹਨਾਂ ਨੇ ਕਿਹਾ ਕਿ ਇਹ ਮੋਰਚਾ ਉਸੇ ਤਰੀਕੇ ਦੇ ਨਾਲ ਜਾਰੀ ਜਿਹੜਾ ਜੀ ਉਹ ਰਹੂਗਾ। ਬਿਲਕੁਲ ਜੀ, ਕਾਫੀ ਟਾਈਮ ਤੋਂ ਮੋਰਚਾ ਲੱਗਾ ਹੋਇਆ ਹੈ ਤੇ ਅੱਗੇ ਬੇਅਦਬੀ ਮਾਮਲੇ ਦੇ 'ਚ ਗੱਲ ਕਰੀਏ ਤਾਂ CBI ਦੀ ਅਦਾਲਤ ਦੇ ਵਿੱਚ ਪੰਜਾਬ ਸਰਕਾਰ ਨੇ 2 ਐਪਲੀਕੇਸ਼ਨਾਂ ਲਾਈਆਂ। ਬਿਲਕੁਲ ਜੀ, ਐਕਚੁਅਲੀ ਇਹ ਮਾਮਲਾ ਦੇਖਿਆ ਜਾਵੇ ਤਾਂ ਆਪਣੇ ਦੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਚੱਲੀ ਜਾ ਰਿਹਾ। ਇਹਦੇ ਵਿੱਚ ਕੀ ਕੱਢਣਾ ਪਾਉਣਾ, ਕੀ ਨਿਕਲਣਾ ਜਿਹੜਾ ਜੀ ਉਹ ਕਹਿ ਸਕਦੇ ਹੋ ਕਿ ਇਹ ਹੁਣ ਜਿਹੜੀਆਂ ਜੀ ਇਸ ਮਾਮਲੇ ਦੇ ਉੱਤੇ ਜਿਹੜੀਆਂ ਜੀ ਉਹ 2 ਐਪਲੀਕੇਸ਼ਨਾਂ ਹੋਰ ਜਿਹੜੀਆਂ ਜੀ ਲਾਈਆਂ ਨੇ ਸਰਕਾਰ ਨੇ। ਇਹ ਜਿਹੜੀ CBI ਦੀ ਵਿਸ਼ੇਸ਼ ਅਦਾਲਤ ਹੈ ਉਹਦੇ ਵਿੱਚ ਇਹ ਐਪਲੀਕੇਸ਼ਨਾਂ ਜਿਹੜੀਆਂ ਜੀ ਉਹ ਲਾਈਆਂ ਗਈਆਂ ਨੇ 2 ਨਵੇਂ ਸਿਰੇ ਤੋਂ। ਪੰਜਾਬ ਪੁਲਿਸ ਦੇ AIG ਕ੍ਰਾਈਮ ਜਿਹੜੇ ਨੇ ਉਹਨਾਂ ਨੇ ਇਹ ਦੋਵੇਂ ਅਰਜ਼ੀਆਂ ਜਿਹੜੀਆਂ ਜੀ ਸਰਕਾਰੀ ਬਿੱਲ ਦੇ ਰਾਹੀਂ ਜਿਹੜੀਆਂ ਜੀ ਉਹ ਦਾਇਰ ਕੀਤੀਆਂ ਨੇ। ਸੂਬਾ ਸਰਕਾਰ ਦੇ ਵੱਲੋਂ CBI ਤੋਂ ਜਾਂਚ ਵਾਪਸ ਲੈਣ ਲਈ ਪੰਜਾਬ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਕਰਨ ਦੇ ਵੱਲੋਂ ਮਗਰੋਂ ਜਿਹੜਾ ਜੀ ਡੀਨੋਟੀਫਾਈ ਜਿਹੜਾ ਇਹਨੂੰ ਹਾਈ ਕੋਰਟ ਵੀ ਮਨਜ਼ੂਰ ਜਿਹੜੀ ਜੀ ਉਹ ਕਰ ਚੁੱਕੀ ਹੈ। ਇਸ ਤੋਂ ਬਾਅਦ ਕੇਂਦਰ ਸਰਕਾਰ ਦੇ ਰਾਹੀਂ CBI ਨੂੰ ਜਾਂਚ ਬੰਦ ਕਰਕੇ ਸਾਰੇ ਦਸਤਾਵੇਜ਼ ਰਾਜ ਸਰਕਾਰ ਨੂੰ ਵਾਪਸ ਦੇਣ ਦੇ ਵਾਸਤੇ ਆਖਿਆ ਜਾ ਚੁੱਕਿਆ। ਪਰ ਇਹ ਕਿਹਾ ਜਿਹੜਾ ਜਾ ਰਿਹਾ ਕਿ ਇਹ ਦਸਤਾਵੇਜ਼ CBI ਨੇ ਸਰਕਾਰ ਨੂੰ ਅਜੇ ਤੱਕ ਜਿਹੜੇ ਜੀ ਉਹ ਵਾਪਸ ਨਹੀਂ ਕੀਤੇ। ਇਹ ਐਪਲੀਕੇਸ਼ਨ ਜਿਹੜੀ ਹੈ ਜੀ ਉਹ ਲਾਈ ਗਈ ਹੈ ਔਰ ਇਹਦੇ ਵਿੱਚ ਜਿਹੜਾ CBI ਦੀ ਜਾਂਚ ਅਧਿਕਾਰੀ ਜਿਹੜੇ ਆ ਜੀ ਉਹਨੇ ਪਿਛਲੀਆਂ ਪੇਸ਼ੀਆਂ ਦੇ ਉੱਤੇ CBI ਦੀ ਕਾਰਗੁਜ਼ਾਰੀ ਦੇ ਬਾਰੇ ਇਤਰਾਜ਼ਾਂ ਦੇ ਸੰਬੰਧੀ ਲਿਖਤੀ ਰੂਪ ਦੇ ਵਿੱਚ ਆਪਣਾ ਪੱਖ ਰੱਖਦਿਆਂ ਕਿਹਾ ਸੀਗਾ ਕਿ ਉੱਚ ਅਦਾਲਤ ਨੇ CBI ਨੂੰ ਜਾਂਚ ਦੇ ਦਿੱਤੇ, ਸਗੋਂ ਸੂਬਾ ਸਰਕਾਰ ਦੀ ਅਪੀਲ ਦੇ ਮਗਰੋਂ ਕੇਂਦਰ ਸਰਕਾਰ ਦੇ ਹੁਕਮਾਂ ਦੇ ਉੱਤੇ CBI ਨੇ ਜਾਂਚ ਜਿਹੜੀ ਜੀ ਉਹ ਆਰੰਭੀ ਸੀਗੀ। ਜਿਹੜਾ ਰਾਮਪੁਰਾ ਤੋਂ ਸਾਬਕਾ ਵਿਧਾਇਕ ਨੇ ਹਰਬੰਸ ਸਿੰਘ ਜਲਾਲ, ਉਹਨੇ ਫਿਰ ਜਿਹੜਾ ਜੀ ਨਿੱਜੀ ਤੌਰ ਦੇ ਉੱਤੇ ਅਦਾਲਤ ਦੇ ਵਿੱਚ ਪੇਸ਼ ਹੋ ਕੇ ਲਿਖਤੀ ਰੂਪ ਦੇ ਵਿੱਚ ਕਈ ਦਲੀਲਾਂ ਜਿਹੜੀਆਂ ਜੀ ਪੇਸ਼ ਕੀਤੀਆਂ। ਪਿਛਲੀ ਤਰੀਕ ਦੇ ਉੱਤੇ ਸਰਕਾਰ CBI ਤੇ ਜਿਹੜੇ ਸ਼ਿਕਾਇਤਕਰਤਾਵਾਂ ਨੇ ਇਹ ਕਿਹਾ ਸੀਗਾ ਕਿ ਜਦੋਂ ਪੁਲਿਸ ਜਾਂਚ ਕਰ ਰਹੀ ਸੀ ਤਾਂ ਗਵਾਹਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਸੀ, ਉਸ ਵੇਲੇ ਉਹਨੇ ਬਿਆਨ ਕਿਉਂ ਨਹੀਂ ਦਰਜ ਕਰਵਾਏ। ਇਹਦੇ ਬਾਰੇ ਜਲਾਲ ਨੇ ਆਪਣੀ ਡੀਲ ਪੇਸ਼ ਜਿਹੜੀ ਹੈ ਜੀ ਕੀਤੀ ਆ। ਅਜੇ ਵੀ ਇਹ ਮਾਮਲਾ ਜਿਹੜਾ ਜੀ ਉਹ ਸੁਣਵਾਈ ਦੇ ਅਧੀਨ ਹੈ ਕਿ ਜਲਾਲ ਦਾ ਜਿਹੜਾ ਜੀ ਇਹਦੇ ਵਿੱਚ ਬਿਆਨ ਲਿਆ ਜਾ ਸਕਦਾ ਜਾਂ ਨਹੀਂ। ਅਗਲੀ ਸੁਣਵਾਈ ਜਿਹੜੀ ਜੀ ਉਹ 20 ਨਵੰਬਰ ਨੂੰ ਹੋ ਜੀ। ਤੇ ਅਗਲੀ ਗੱਲ ਆਪਾਂ ਕਰਦੇ ਹਾਂ ਕਿ ਜਿੱਧਰ ਕਿੱਧਰ ਨਜ਼ਰਾਂ ਮਾਰੋ ਪਿਆਜ਼ਾਂ ਦੀ ਗੱਲ ਹੁੰਦੀ ਆ। ਪਿਆਜ਼ਾਂ ਦੇ ਭਾਅ ਜਿਹੜੇ ਅਸਮਾਨੀ ਚੜ੍ਹੇ ਹੋਏ ਆ, ਪਰ ਉੱਥੇ ਦੇ ਲੋਕਾਂ ਦਾ ਇਹ ਵੀ ਹੈ ਨਾ, ਜਿਹੜੀ ਚੀਜ਼ ਮਹਿੰਗੀ ਹੋ ਜਾਏ ਉਹੀ ਜ਼ਿਆਦਾ ਜ਼ਰੂਰੀ ਖਾਣੀ ਹੁੰਦੀ ਹੈ। ਬਿਲਕੁਲ ਜੀ, ਐਕਚੁਅਲੀ ਇਹ ਹੈ ਕਿ ਸਮੇਂ-ਸਮੇਂ ਤੇ ਜਿਹੜੇ ਗੰਢੇ ਆ ਉਹ ਰਵਾਉਂਦੇ ਤਾਂ ਜਿਹੜਾ ਜੀ ਉਹ ਰਹੇ ਆ ਪਹਿਲਾਂ ਵੀ ਜਿਹੜਾ ਜੀ ਉਹ ਲੋਕਾਂ ਨੂੰ। ਇਸ ਵਾਰੀ ਕੁਝ ਜ਼ਿਆਦਾ ਹੈ ਜੀ ਜਿਹੜੇ ਇਹ ਗੰਢੇ ਨੇ ਇਹਨਾਂ ਘੱਟ ਹੋਣ ਕਰਕੇ
ਜਿਹੜਾ ਦੀ ਇਸ ਵੇਲੇ ਹਾਲਾਤ ਇਹ ਬਣੇ ਹੋਏ ਆ ਕਿ 80 ਰੁਪਏ ਪ੍ਰਤੀ ਕਿਲੋ ਜਿਹੜੀ ਜੀ ਉਹ ਗੰਢਾ ਪਹੁੰਚ ਗਿਆ ਹੈ। 30 ਤੋਂ 40% ਗੰਢੇ ਜਿਹੜੀ ਘੱਟ ਜਿਹੜੇ ਜੀ ਉਹ ਹੋਏ ਆ ਔਰ ਸਰਕਾਰ ਕੀਮਤਾਂ ਘਟਾਉਣ ਲਈ ਕੋਸ਼ਾਂ ਦੇ ਜਿਹੜੇ ਬਿਆਨ ਆ ਉਹ ਦੇ ਰਹੀ ਆ। ਜਿਹੜਾ ਖੁਰਾਕ ਖਪਤਕਾਰ ਮੰਤਰੀ ਹੈ ਜੀ ਉਹਨੇ ਇਹ ਕਿਹਾ ਕਿ ਉਹ ਮੀਟਿੰਗਾਂ ਇਹਦੇ ਸੰਬੰਧੀ ਜਿਹੜੀਆਂ ਕਰ ਰਹੇ ਆ ਔਰ ਮੀਟਿੰਗਾਂ ਤੇ ਬਾਅਦ ਡਿਮਾਂਡ ਸਪਲਾਈ ਤੇ ਕੀਮਤਾਂ ਦਾ ਜਾਇਜ਼ਾ ਜਿਹੜਾ ਜੀ ਉਹ ਲਿਆ ਜਾ ਰਿਹਾ। ਇਹ ਵੀ ਕਿਹਾ ਜਾ ਰਿਹਾ ਕਿ ਗੰਢੇ ਜਿਹੜੇ ਨੇ ਉਹਦੀ ਉਪਲਬਧਤਾ ਤੇ ਕੀਮਤਾਂ ਦਾ ਜਾਇਜ਼ਾ ਲਿਆ। 30 ਤੋਂ 40% ਘਟਣ ਕਰਕੇ ਸਾਲ ਜਿਹੜਾ ਜੀ ਉਹ ਆਇਆ। ਐਕਚੁਅਲੀ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਗੰਢੇ ਨੇ ਉਹਨਾਂ ਦਾ ਭਾਅ 20 ਤੋਂ 25 ਰੁਪਏ ਕਿਲੋ ਤੱਕ ਹੁੰਦਾ। ਜੇ ਪਿਛਲੇ ਸਾਲ ਦੀ ਵੀ ਜਿਹੜੀ ਜੀ ਉਹ ਗੱਲ ਕਰੀਏ ਤਾਂ ਇਸ ਵਾਰੀ ਇਹ ਜਿਹੜਾ ਜੀ 80 ਰੁਪਏ ਕਿਲੋ ਤੱਕ ਜਿਹੜਾ ਜੀ ਉਹ ਪਹੁੰਚਿਆ ਹੋਇਆ। ਜਿਹੜਾ ਇਹ ਵੀ ਜਿਹੜਾ ਜੀ ਕਿਹਾ ਜਾ ਰਿਹਾ ਕਿ ਹੁਣ ਬਾਹਰੋਂ ਜਿਹੜਾ ਮੰਗਵਾਉਣ ਦੇ ਵਾਸਤੇ ਸਰਕਾਰ ਜਿਹੜੀ ਉਹ ਕੋਸ਼ਿਸ਼ ਕਰ ਰਹੀ ਹੈ ਪਿਆਜ਼ ਜਿਹੜੇ ਉਹ ਲਿਆਂਦੇ ਜਾਣ। ਪਰ ਜਿਹੜੀ ਰਿਐਲਿਟੀ ਹੈ ਨਾ ਜੀ, ਇੱਕ ਗਰਾਊਂਡ ਰਿਐਲਿਟੀ ਜਿਹੜੀ ਜਿਹਦੇ ਉੱਤੇ ਗੱਲ ਜਿਹੜੀ ਉਹ ਦੱਸੀ ਨਹੀਂ ਜਿਹੜਾ ਜੀ ਉਹ ਜਾ ਰਹੀ, ਉਹ ਇਹ ਆ ਕਿ ਅਫਗਾਨਿਸਤਾਨ ਤੋਂ ਪਹਿਲਾਂ ਇਹ ਜਿਹੜਾ ਪਿਆਜ਼ ਆਉਂਦਾ ਸੀਗਾ ਵਾਘਾ ਸਰਹੱਦ ਦੇ ਰਾਹੀਂ, ਜਦੋਂ ਤੋਂ ਪਾਕਿਸਤਾਨ ਦੇ ਨਾਲ ਵਪਾਰ ਜਿਹੜਾ ਜੀ ਉਹ ਬੰਦ ਹੋਇਆ, ਇਹ ਉਦੋਂ ਤੋਂ ਅਸਲ ਦੇ ਵਿੱਚ ਮੁਸ਼ਕਲ ਜਿਹੜੀ ਹੈ ਜੀ ਉਹ ਆਉਣੀ ਸ਼ੁਰੂ ਹੋਈ ਹੈ ਜੀ। ਔਰ ਇਹ ਗੱਲ ਜਿਹੜੀ ਜੀ ਦੱਸਣ ਦੇ ਵਾਸਤੇ ਸਰਕਾਰ ਕਿਉਂਕਿ ਮੰਨਦੀ ਨਹੀਂ ਆਪਣੀ ਗੱਲ ਕਿ ਉਹਨੂੰ ਇਹ ਪ੍ਰੋਬਲਮ ਜਿਹੜੀਆਂ ਜੀ ਉਹ ਆਈਆਂ ਨੇ। ਪ੍ਰੋਬਲਮ ਪਾਕਿਸਤਾਨ ਵਾਲੀ ਸਾਈਡ ਦੇ ਉੱਤੇ ਵੀ ਜਿਹੜੀਆਂ ਜੀ ਉਹ ਆਈਆਂ ਨੇ ਵਪਾਰ ਬੰਦ ਹੋਣ ਦੇ ਨਾਲ, ਪਰ ਭਾਰਤ ਵਾਲੀ ਸਾਈਡ ਦੇ ਉੱਤੇ ਵੀ ਇਹ ਮੁਸ਼ਕਲਾਂ ਦੇ ਨਾਲ ਆਮ ਲੋਕ ਜੂਝ ਰਹੇ ਆ। ਅਕਸਰ ਇਹ ਕਿਹਾ ਜਾਂਦਾ ਕਿ ਜਿਹੜੇ ਗੰਢੇ ਨੇ ਉਹ ਤਾਂ ਆਮ ਲੋਕਾਂ ਦੀ ਖੁਰਾਕ ਵੀ ਨੇ, ਹੋਰ ਨਹੀਂ ਤਾਂ ਉਹ ਗੰਢੇ ਦੇ ਨਾਲ ਜਿਹੜਾ ਜੀ ਉਹ ਰੋਟੀ ਖਾ ਲੈਂਦੇ ਸੀ, ਪਰ ਉਹ ਵੀ ਹੁਣ ਮੂੰਹ ਤੋਂ ਜਿਹੜਾ ਜੀ ਉਹ ਲੋਕਾਂ ਦੇ ਕੱਢ ਲਿਆ ਗਿਆ ਇੰਨੀਆਂ ਕੀਮਤਾਂ। ਬਿਲਕੁਲ ਜੀ। ਤੇ ਜਾਂਦੇ ਜਾਂਦੇ ਤੁਸੀਂ ਇੱਕ ਗਰਾਊਂਡ ਰਿਐਲਿਟੀ ਦੀ ਗੱਲ ਕੀਤੀ ਆ ਕਿ ਤੁਸੀਂ ਇੱਥੇ ਗਰਾਊਂਡ ਤੇ ਹੈਗੇ ਪੰਜਾਬ ਦੇ ਵਿੱਚ, ਜਿਸ ਤਰ੍ਹਾਂ ਅਸੀਂ ਸੋਸ਼ਲ ਮੀਡੀਆ ਤੇ ਦੇਖਦੇ ਹਾਂ ਜਾਂ ਅਖਬਾਰਾਂ ਦੇ ਵਿੱਚ ਬਿਆਨ ਆਉਂਦੇ ਆ ਮੁੱਖ ਮੰਤਰੀ ਦੇ, ਜਿਹੜਾ ਸੁਲਤਾਨਪੁਰ ਦੀ ਗੱਲ ਕਰੀਏ ਕਰਤਾਰਪੁਰ ਦੇ ਲਾਂਘੇ ਦੀ, ਕਿ ਲੋਕਾਂ ਤੇ ਵੀ ਇਸ ਤਰ੍ਹਾਂ ਦਾ ਕੋਈ ਅਸਰ ਆ, ਡਰਦੇ ਆ? ਨਹੀਂ, ਲੋਕਾਂ ਦੇ ਉੱਤੇ ਕਿਸੇ ਕਿਸਮ ਦਾ ਵੀ ਕੋਈ ਅਸਰ ਨਹੀਂ ਗਾ ਜੀ। ਇਹ ਇੱਥੋਂ ਦੇ ਨਾ ਜੀ 4 ਚੈਨਲ ਹੈਗੇ ਆ ਅਸਲ 'ਚ 3 ਜਿਹੜੇ ਜੀ ਉਹਨਾਂ ਦੇ ਵੱਲੋਂ ਇਹ ਹਊਆ ਜਿਹੜਾ ਨਾ ਜੀ ਉਹ ਕ੍ਰੀਏਟ ਕੀਤਾ ਜਾ ਰਿਹਾ। ਡੇਰਾ ਬਾਬਾ ਨਾਨਕ ਦੇ ਵਿੱਚ ਚੱਪੇ ਚੱਪੇ ਦੇ ਉੱਤੇ ਸਿਕਿਉਰਿਟੀ ਹੈ ਕਿਉਂਕਿ ਇੱਥੇ ਪ੍ਰਧਾਨ ਮੰਤਰੀ ਤੱਕ ਨੇ ਜਿਹੜਾ ਜੀ 9 ਨਵੰਬਰ ਨੂੰ ਆਉਣਾ। ਹੁਣ ਕੱਲ ਦੁਪਹਿਰੇ ਪਹਿਲਾਂ ਖਬਰ ਜਿਹੜੀ ਜੀ ਇਹ ਚੱਲਣੀ ਸ਼ੁਰੂ ਹੋ ਗਈ ਕਿ ਇੱਥੇ ਜੀ ਅੱਤਵਾਦੀ ਆਣ ਵੜੇ ਡੇਰਾ ਬਾਬਾ ਨਾਨਕ ਦੇ। ਹੁਣ ਸਵਾਲ ਇਹ ਆ ਕਿ ਉਹ ਕਿੱਥੋਂ ਦੀ ਆ ਕੇ ਵੜੇ? ਸਰਹੱਦਾਂ ਤੁਹਾਡੀਆਂ ਬਿਲਕੁਲ ਸੀਲ ਕੀਤੀਆਂ ਹੋਈਆਂ ਨੇ, ਉੱਥੇ ਤੁਸੀਂ ਚੱਪੇ ਚੱਪੇ ਦੇ ਉੱਤੇ ਸਿਕਿਉਰਿਟੀ ਲਾਈ ਹੋਈ ਆ, ਵੀ ਕੈਮਰਿਆਂ ਦੇ ਨਾਲ ਪੂਰੀ ਨਿਗਾਹ ਜਿਹੜੀ ਜੀ ਹਰ ਜਗ੍ਹਾ ਦੇ ਉੱਤੇ ਰੱਖੀ ਜਾ ਰਹੀ ਆ। ਫਿਰ ਅੱਤਵਾਦੀ ਜਿਹੜਾ ਜੀ ਉਹ ਕਿੱਥੋਂ ਆਣ ਵੜੇ? ਦੂਜਾ ਜਿਹੜਾ ਇੱਕ ਗੀਤ ਰਿਲੀਜ਼ ਕੀਤਾ ਪਾਕਿਸਤਾਨ ਨੇ, ਉਹਦੇ ਵਿੱਚ ਪੋਸਟਰ ਜਿਹੜਾ ਜੀ ਇੱਕ ਦਿਸਦਾ ਜਿਹਦੇ ਉੱਤੇ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਤੇ ਅਮਰੀਕ ਸਿੰਘ ਦੀ ਫੋਟੋ ਜਿਹੜੀ ਜੀ ਹੈਗੀ ਆ, ਉਹਨੂੰ ਲੈ ਕੇ ਇਹ ਕਿਹਾ ਜਾ ਰਿਹਾ ਕਿ ਆ ਦੇਖੋ ਅਸੀਂ ਤਾਂ ਪਹਿਲਾਂ ਹੀ ਕਿਹਾ ਸੀ ਇਹ ਸਾਜ਼ਿਸ਼ ਹੋ ਰਹੀ ਹੈ। ਅਜਿਹੇ ਪੋਸਟਰ ਜਿਹੜੇ ਆ ਉਹ ਸੁਲਤਾਨਪੁਰ ਲੋਧੀ ਦੇ ਵਿੱਚ ਵੀ ਲੱਗੇ ਹੋਏ ਆ ਜੀ। ਔਰ ਜਦੋਂ ਇੱਥੇ ਸਿਮਰਜੀਤ ਸਿੰਘ ਮਾਨ ਹੋਰਾਂ ਦਾ ਜਿਹੜਾ ਦਲ ਆ ਉਹ ਜਰਨੈਲ ਸਿੰਘ ਭਿੰਡਰਾਂ ਵਾਲੇ ਦਾ ਜਨਮ ਦਿਨ ਜਿਹੜਾ ਜੀ ਉਹ ਮਨਾਉਂਦਾ, ਉਦੋਂ ਪੋਸਟਰ ਇੱਥੇ ਪੰਜਾਬ ਦੀਆਂ ਸੜਕਾਂ ਦੇ ਉੱਤੇ ਵੀ ਜਿਹੜਾ ਜੀ ਉਹ ਲੱਗਦੇ ਆ। ਉਹਦੇ ਨਾਲ ਕੀ ਕੋਈ ਸਾਜ਼ਿਸ਼ ਜਿਹੜੀ ਹੈ ਜੀ ਉਹ ਹੋ ਜਾਂਦੀ ਹੈ? ਇੱਕ ਦੇ ਪਿੱਛੇ ਪੋਸਟਰ ਆ ਗਿਆ, ਉਹਨੂੰ ਐਡਾ ਵੱਡਾ ਇਸ਼ੂ ਜਿਹੜਾ ਜੀ ਉਹ ਬਣਾ ਕੇ ਪੇਸ਼ ਕੀਤਾ ਜਾ ਰਿਹਾ। ਔਰ ਉਹ ਵੀ ਤੁਸੀਂ ਇਹ ਕਹ ਲਓ ਕਿ ਖੀਰ ਬਣਾ ਕੇ ਉੱਤੇ ਸਵਾਹ ਪਾਉਣ ਵਾਲੀ ਗੱਲ ਹੈ ਵੀ ਜੇ ਤੁਹਾਨੂੰ ਲੱਗਦਾ ਇੰਨਾ ਜਿਹੜਾ ਡਰ ਹੈ ਤੇ ਫਿਰ ਤੁਸੀਂ ਐਡੇ ਵੱਡੇ ਵੱਡੇ ਜਿਹੜਾ ਜੀ ਪੰਡਾਲ ਲਾ ਕੇ ਲੋਕਾਂ ਨੂੰ ਮੂਰਖ ਕਿਉਂ ਬਣਾ ਰਹੇ ਹੋ? ਬਿਲਕੁਲ ਜੀ, ਬਿਲਕੁਲ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ। ਮਿਹਰਬਾਨੀ ਜੀ, ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਾਨੂੰ ਬਲਤੇਜ ਪੰਨੂ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।